ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਭਾਈ ਰੇਸ਼ਮ ਸਿੰਘ ਜੀ ਨਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਬੇਕਰਸਫੀਲਡ ਕੈਲੀਫੋਰਨੀਆ ਤੋਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਅਤੇ ਤਾਮਿਲਨਾਡੂ ਸਰਕਾਰ ਦਾ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾ ਕਰਨ ਦਾ ਐਲਾਨ ਸਾਹਮਣੇ ਆਇਆ ਹੈ, ਜਿਸ ਤੇ ਸੁਪਰੀਮ ਕੋਰਟ ਨੇ ਟੈਂਪਰੇਰੀ ਹੋਲਡ ਲਗਾਇਆ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਮੈਂ TV 84 ਦਾ ਧੰਨਵਾਦ ਕਰਨਾ ਚਾਹੂੰਗਾ ਕਿ ਬੜੇ ਅਹਿਮ ਤੇ ਬੜੇ ਮਸਲੇ ਆ ਉਹਨਾਂ ਬਾਰੇ ਅਸੀਂ ਗੱਲ ਕਰਦੇ ਹਾਂ ਜੀ। ਜਿਹੜਾ ਰਾਜੀਵ ਗਾਂਧੀ ਦੇ ਸਵਾਲ ਦੇ ਵਿੱਚ ਫੈਸਲਾ ਦਿੱਤਾ ਪਹਿਲਾਂ ਸੁਪਰੀਮ ਕੋਰਟ ਵੱਲੋਂ ਤੇ ਬਾਅਦ ਸਰਕਾਰ ਵੱਲੋਂ ਜਿਹੜਾ ਜੀ ਇਹ ਬੜਾ ਪਰ ਜਿਸ ਹੁਣ ਜਾਂ ਹਾਲ ਪੈ ਰਹੀ ਹੈ ਉਹਦੇ ਚ ਦੋ ਜ਼ਰੂਰ ਕਹਿਣੀ ਚਾਹੂੰਗਾ। ਕਾਂਗਰਸ ਵੱਲੋਂ ਹੁਣ ਸਰਕਾਰ ਵੱਲੋਂ ਹੈ ਤੇ ਉਹਨਾਂ ਨੂੰ ਜਿਹੜਾ ਇਹ ਗਲਤ ਹੈ ਕਿਉਂਕਿ ਟੈਰਰਿਸਟ ਉਹਨਾਂ ਦੀ ਸ਼ਮੂਲੀਅਤ ਹੈ। ਸੋ ਇਹ ਹੈ ਕਿ ਜਦ ਬੰਦਾ ਜਿਹਨੇ ਕੋਈ ਵੀ ਕੀਤਾ ਜਿਹੜਾ ਬਤਾਉਂਦੇ ਕਾਨੂੰਨ ਦੇ ਹਿਸਾਬ ਨਾਲ ਜੀ ਉਹਨੂੰ ਸਿਰਫ ਇੱਕ ਜਦੋਂ ਉਹ ਔਰਤ ਸਜ਼ਾ ਭੁਗਤ ਚੁੱਕੇ ਫਾਂਸੀ ਦੀ ਸਜ਼ਾ ਕਾਨੂੰਨੀ ਵੀ ਨਹੀਂ ਹੈਗਾ। ਇਹ ਗੱਲ ਵੱਖਰੀ ਹੈ। ਕਾਨੂੰਨ ਦੀਆਂ ਧੱਜੀਆਂ ਬਹੁਤ ਵਾਰੀ ਹਿੰਦੁਸਤਾਨ ਦੀ ਧਰਤੀ ਪਰ ਪਹਿਲੀ ਨਾਬਾਲਗਾ ਨੇ ਇੰਨੀ ਕੁ ਜ਼ਰੂਰਤ ਤੇ ਉਹਨਾਂ ਨੇ ਉਸ ਵਿਭਾਗ ਨੂੰ ਫੋਲੋ ਕਰਦੇ ਹੋਏ ਉਹਨਾਂ ਲਿਆ ਜੀ ਬੰਦੇ ਔਰਤ ਸਾਲ ਦੀ ਸਜ਼ਾ ਭੁਗਤ ਔਰ ਉਹ ਸਾਲ ਤੋਂ ਆਪਣੀ ਸਜ਼ਾ ਦੀ ਉਡੀਕ ਕਰ ਰਹੇ ਉਹਨਾਂ ਨੂੰ ਹੁਣ 2 ਸਾਲਾਂ ਬਾਅਦ ਫਾਂਸੀ ਇਹ ਬਿਲਕੁਲ ਪੂਰ ਨਹੀਂ ਹੈਗਾ। ਉਸ ਗੱਲ ਤੋਂ ਹੀ ਸੁਪਰੀਮ ਤਾਮਿਲਨਾਡੂ ਦੀ ਸਰਕਾਰ ਨੇ ਆਪਣੇ ਵਿਧਾਨ ਸਭਾ ਪਾ ਕੇ ਜਦੋਂ ਫੈਸਲੇ ਦੀ ਕਾਪੀ ਇਹਨਾਂ ਦਿਨਾਂ ਦੇ ਵਿੱਚ ਜਾਊਗਾ। ਦੂਸਰੇ ਪਾਸੇ ਜਿਹੜਾ ਜਾ ਰਹੀ ਹੈ ਕਾਂਗਰਸ ਤੇ ਉਹ ਦੇਖੋ ਜੀ ਪਿਛਲੇ ਪ੍ਰਧਾਨ ਮੰਤਰੀ ਜੇ ਉਹਨਾਂ ਦੇ ਰਿਹਾ ਕਰ ਦਿੱਤੇ ਜਾਂ ਆਮ ਆਦਮੀ ਨੂੰ ਮਿਲੂਗਾ ਇੱਥੇ ਦੀ ਸਰਕਾਰ ਦਾ ਲੀਡਰ ਕਹਿੰਦੇ ਉਹ ਇਸ ਗੱਲ ਕਿ ਅੱਜ ਤੱਕ 60 ਸਾਲਾਂ ਦੇ ਵਿੱਚ ਆਮ ਆਦਮੀ ਤੁਹਾਡੀਆਂ ਦਿੱਲੀ ਦੀਆਂ 12 ਹੋਰ ਸਿੱਖਾਂ ਨੂੰ ਗਲਾਂ ਚ ਤਾਰ ਕੇ ਔਰ ਉਹੀ ਕਾਤਲ ਜਿਹੜੇ ਅੱਜ ਤੁਹਾਡੇ ਬਰਾਬਰ ਮੰਤਰੀ ਬਣ ਕੇ। ਦੂਸਰੇ ਪਾਸੇ ਇਹ ਵੀ ਚਾਹਾਂਗਾ ਇਸ ਤਰੀਕੇ ਨਾਲ ਜਾਂ ਜਿਹੜਾ ਹੈ ਚੀਜ਼ ਦਾ ਬੈਨੀਫਿਟ ਲੈ ਜੀ ਰਾਹਤ ਕਰਨੀ ਜਦੋਂ ਕਾਤਲ ਜਿਹੜੇ ਇਹਨਾਂ ਦੇ ਇਹੀ ਸਵਾਲ ਸੁਖਬੀਰ ਬਾਦਲ ਨੂੰ ਜਾਂ ਬੀਜੇਪੀ ਕਰ ਸਕਦਾ ਹੈ ਜਿਹੜੇ ਸਿੱਖਾਂ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਉਹ ਕਾਤਲ ਬੈਠ ਕੇ ਅੱਜ ਬਰਾਬਰ ਬੈਠ ਕੇ ਤੁਹਾਡੇ ਇਹਨਾਂ ਨੇ ਵੀ ਹਜ਼ਾਰਾਂ ਸਿੱਖ ਨੌਜਵਾਨ ਜੋ ਉਮਰ 18 ਸਾਲ ਤੱਕ ਸੀ ਉਹਨਾਂ ਨੂੰ ਘਰੋਂ ਤੱਕ ਕੇ ਕੀਤਾ ਉਹ ਸਾਰੇ ਜਾਣਦੇ ਆ। ਸਰਜੀਤ ਸਿੰਘ ਜਿਹੜਾ ਸਪੈਸ਼ਲ ਜਿਹਨੂੰ ਬਣਾਇਆ ਗਿਆ ਉਹਨੇ ਇਹ ਐਡਮਿਟ ਕੀਤੀ ਹੈ ਇਹ ਮੁਕਾਬਲੇ ਉਹਨੇ ਆਪਣੇ ਸੀ ਬਣਾਏ। ਹੁਣ ਸਰਜੀਤ ਸਿੰਘ ਹਰੀਆਂ ਗੱਲਾਂ ਜੋ ਇੱਕ ਦੂਜੇ ਗੇਮ ਹੈਗੀ ਹੈ ਜੀ ਇਹ ਜਿਹੜਾ ਗੱਲ ਨਿਆਂ ਇਹ ਬਿਲਕੁਲ ਦੇ ਇਸ਼ਾਰੇ ਤੇ ਸੁਪਰੀਮ ਕੋਰਟ ਨੇ ਜਿਹੜੀ ਤਾਮਿਲਨਾਡੂ ਬਿਲਕੁਲ ਸਹੀ ਫੈਸਲਾ ਲਿਆ ਜੀ। ਬਿਲਕੁਲ ਤੇ ਵੀਰ ਜੀ ਤੁਹਾਡੀ ਸ਼ਾਇਦ ਫੋਨ ਦੇ ਵਿੱਚ ਰਿਸੈਪਸ਼ਨ ਦੀ ਪ੍ਰੋਬਲਮ ਆ ਰਹੀ ਜਾਂ ਸਾਡੇ ਕੋਈ ਟੈਕਨੀਕਲ ਪ੍ਰੋਬਲਮ ਹੋ ਰਹੀ। ਅਸੀਂ ਬ੍ਰੇਕ ਨਹੀਂ ਲੈਣਾ ਚਾਹੁੰਦੇ ਪਰ ਅਸੀਂ ਚਾਹੁੰਦੇ ਕਿ ਤੁਸੀਂ ਕਿਸੇ ਦੂਸਰੇ ਏਰੀਆ 'ਚ ਜਾ ਕੇ ਸਾਡਾ ਫੋਨ ਲਾਈਨ ਤੇ ਗੱਲ ਕਰੋ। ਤੇ ਅਗਲਾ ਸਵਾਲ ਅਸੀਂ ਮੀਨ ਟਾਈਮ ਤੁਹਾਨੂੰ ਇਹ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਭਾਰਤ ਦੀ ਕੇਂਦਰ ਸਰਕਾਰ ਨੇ ਤੇਲੰਗਾਨਾ ਨਾਂ ਦੀ 29ਵੀਂ ਸਟੇਟ ਬਣਾਉਣ ਦਾ ਬਿੱਲ ਪਾਸ ਕੀਤਾ,
ਜਿਸ ਅਨੁਸਾਰ ਹੈਦਰਾਬਾਦ 10 ਸਾਲ ਲਈ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੀ ਸਾਂਝੀ ਰਾਜਧਾਨੀ ਹੋਵੇਗਾ, ਪਰ ਉਸ ਤੋਂ ਬਾਅਦ ਇਹ ਤੇਲੰਗਾਨਾ ਦੀ ਰਾਜਧਾਨੀ ਬਣੇਗਾ ਅਤੇ ਆਂਧਰਾ ਪ੍ਰਦੇਸ਼ ਨੂੰ ਆਪਣੀ ਵੱਖਰੀ ਰਾਜਧਾਨੀ ਬਣਾਉਣੀ ਪਵੇਗੀ। ਪਰ ਚੰਡੀਗੜ੍ਹ ਦੇ ਮਾਮਲੇ ਵਿੱਚ ਐਸਾ ਕਿਉਂ ਨਹੀਂ ਕੀਤਾ ਗਿਆ, ਇਸ ਬਾਰੇ ਰੋਸ਼ਨੀ ਪਾਵੋ। ਦੇਖੋ ਜੀ, ਇਹ ਹੈਲੋ, ਹਾਂਜੀ ਵੀਰ ਜੀ। ਜੀ ਵੀਰ ਜੀ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ, ਹੁਣ ਆ ਰਹੀ ਹੈ ਜੀ। ਹਾਂਜੀ, ਇਹ ਦੇਖੋ, ਜਿਹੜਾ ਚੰਡੀਗੜ੍ਹ ਦਾ ਤੇ ਜਿਹੜਾ ਤੇਲੰਗਾਨਾ ਦਾ ਹੈਦਰਾਬਾਦ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੇ ਵੀ ਅੱਜ ਤੱਕ ਵੱਖਰੇ ਰਾਜ ਬਣਾਏ ਗਏ ਆ, ਉਹਨਾਂ ਦਾ ਕੋਈ ਵੀ ਜਿਹੜਾ ਫੈਸਲਾ ਜਿਹੜਾ ਅੱਜ ਤੱਕ ਸਰਕਾਰ ਦਾ ਉਹ ਸਿਰੇ ਨਹੀਂ ਚੜਿਆ, ਉਹ ਲਟਕ ਰਹੇ ਨੇ। ਹਾਂਜੀ ਜੀ, ਜਿਵੇਂ ਹਰਿਆਣੇ ਦੀ ਗੱਲ ਕਰਦੇ ਆ, ਜਿਵੇਂ ਜੇ ਉਹਦੇ ਚ ਜਿਹੜੀਆਂ ਗੱਲਾਂ ਜਿਹੜੀਆਂ ਪਹਿਲਾਂ ਸ਼ੁਰੂ ਦੇ ਵਿੱਚ ਸਿੱਖਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਜਿਹੜੀ ਮੰਗ ਕੀਤੀ ਸੀ ਕਿ ਵੀ ਇਹ ਜਿਹੜਾ ਪੰਜਾਬੀ ਸੂਬੇ ਦੀ ਗੱਲ ਹੈ ਇਹ ਬੋਲੀ ਦੇ ਆਧਾਰ ਤੇ ਹੋਣੀ ਚਾਹੀਦੀ ਹੈ, ਪਰ ਉਸ ਵੇਲੇ ਲੰਮੇ ਸੰਘਰਸ਼ ਤੋਂ ਬਾਅਦ ਜਿਸ ਤਰੀਕੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਨੂੰ ਪੰਜਾਬੀ ਸੂਬਾ ਦਿੱਤਾ ਹੈ ਔਰ ਬਹੁਤ ਵੱਡੇ ਫਾਜ਼ਿਲਕਾ ਤੇ ਅਬੋਹਰ ਵਰਗੇ ਇਲਾਕੇ ਜਿਹੜੇ ਆ ਉਹ ਪੰਜਾਬ ਤੋਂ ਬਾਹਰ ਰੱਖ ਦਿੱਤੇ ਗਏ, ਕਿਉਂਕਿ ਉਹ ਚੰਗੇ ਡਿਵੈਲਪ ਇਲਾਕੇ ਸੀਗੇ ਔਰ ਵਧੀਆ ਖੇਤੀਬਾੜੀ ਦੀ ਜ਼ਮੀਨ ਸੀਗੀ। ਉਹ ਸਾਰੀ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਜਿਹੜਾ ਉਹ ਚੰਡੀਗੜ੍ਹ ਨੂੰ ਇੱਕ ਸਾਂਝੀ ਰਾਜਧਾਨੀ ਰਹਿਣ ਦਿੱਤਾ ਗਿਆ ਹੈ। ਇਹ ਉਸ ਵੇਲੇ ਵੀ ਫੈਸਲਾ ਕੀਤਾ ਗਿਆ ਸੀ ਕਿ ਚੰਡੀਗੜ੍ਹ ਜਿਹੜਾ ਪੱਕੇ ਤੌਰ ਤੇ ਇਹ ਰਾਜਧਾਨੀ ਜਿਹੜੀ ਆ ਇਹ ਨਹੀਂ ਰਹੂਗੀ। ਹਰਿਆਣਾ ਕਿਸੇ ਸਰਟਨ ਟਾਈਮ ਦੇ ਵਿੱਚ ਆਪਣੀ ਰਾਜਧਾਨੀ ਜਿਹੜੀ ਆ ਵੱਖਰੀ ਬਣਾਏਗਾ ਤੇ ਇਹ ਚੰਡੀਗੜ੍ਹ ਜਿਹੜਾ ਪੰਜਾਬ ਦੀ ਰਾਜਧਾਨੀ ਰਹੂਗਾ। ਪਰ ਕਿਉਂਕਿ ਸੈਂਟਰ ਸਰਕਾਰ ਜਿਹੜੀ ਹੈ ਕਦੇ ਵੀ ਇਮਾਨਦਾਰ ਨਹੀਂ ਸੀਗੀ ਪੰਜਾਬ ਵਾਸਤੇ, ਨਾ ਉਹ ਸਿੱਖਾਂ ਵਾਸਤੇ ਇਮਾਨਦਾਰ ਸੀ, ਇਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਇਹ ਜਿਹੜਾ ਮੁੱਦਾ ਜਿਹੜਾ ਲਟਕ ਰਿਹਾ ਹੈ। ਔਰ ਉਹਦੇ ਚ ਇਹ ਗੱਲ ਵੀ ਮੈਂ ਕਹਿਣੀ ਚਾਹਾਂਗਾ ਕਿ ਇਹ ਇਕੱਲਾ ਕੇਂਦਰ ਸਰਕਾਰ ਦੀ ਬੇਈਮਾਨੀ ਨਹੀਂ ਹੈ, ਇਹ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਰਾਜ ਕਰ ਰਹੀਆਂ ਨੇ ਉਹਨਾਂ ਦੀ ਵੀ ਬੇਈਮਾਨੀ ਹੈ ਇਹਦੇ ਚ। ਕਿਉਂਕਿ ਇੱਕ ਪਾਸੇ ਜਦੋਂ ਪਾਣੀਆਂ ਦੀ ਗੱਲ ਹੁੰਦੀ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਜਿਹੜੀ ਇੱਕ ਪੂਰੀ ਮੋਰਚਾ ਲਾਉਂਦੀ ਹੈ, ਦੂਜੇ ਪਾਸੇ ਜਦੋਂ ਉਹਨਾਂ ਦਾ ਮਸਲਾ ਹੱਲ ਹੋ ਜਾਂਦਾ, ਉਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ ਤਾਂ ਥੋੜੇ ਬਹੁਤੇ 2, 5, 10, 20 ਕਰੋੜ ਰੁਪਈਆ ਲੈ ਕੇ ਤਾਂ ਉਹ ਉਹਨਾਂ ਨੂੰ ਉੱਥੋਂ ਨਹਿਰ ਕੱਢਣ ਲਈ ਜਿਹੜੀ ਆ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਗੱਲ ਕਿੰਨੀ ਵਾਰੀ ਮੀਡੀਆ 'ਚ ਆ ਚੁੱਕੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸਤਲੁਜ ਜਮਨਾ ਲਿੰਕ ਨਹਿਰ ਕੱਢਣ ਵਾਸਤੇ ਕਰੋੜਾਂ ਰੁਪਈਆ ਜਿਹੜਾ ਉਹ ਉਹਨਾਂ ਦੀ ਸਰਕਾਰ ਤੋਂ ਲਿਆ। ਪਰ ਦੂਜੇ ਪਾਸੇ ਜਦੋਂ ਵੀ ਕੋਈ ਇਸ਼ੂ ਆਉਂਦਾ ਹੈ ਤਾਂ ਜਿਵੇਂ 84 ਦਾ ਹੈਗਾ ਜਾਂ ਪਾਣੀਆਂ ਦੀ ਗੱਲ ਹੈ ਜਾਂ ਇਲਾਕਿਆਂ ਦੀ ਗੱਲ ਹੈ ਜਾਂ ਅਸੀਂ ਇੱਕੋ ਹੀ ਗੱਲ ਇਹਨਾਂ ਨੇ ਫੜੀ ਹੋਈ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਜੇ ਤੁਹਾਨੂੰ 35 ਸਾਲ ਹੋ ਗਏ ਗੀਤ ਗਾਉਂਦਿਆਂ ਨੂੰ ਕਿ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ ਤਾਂ ਤੁਸੀਂ ਸਿੱਖਾਂ ਦੀਆਂ ਸਮੱਸਿਆਵਾਂ ਲਈ ਕਿਹੜਾ ਹੱਲ ਲੱਭਿਆ? ਦੂਜੀ ਗੱਲ ਰਹੀ ਤੇਲੰਗਾਨਾ ਦੀ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਕਾਂਗਰਸ ਸਰਕਾਰ ਨੇ ਇੱਕ ਬਹੁਤ ਪੋਲੀਟੀਕਲ ਜਿਹੜਾ ਉਹ ਗੇਮ ਖੇਡੀ ਹੈ। ਉਹਨਾਂ ਨੂੰ ਪਤਾ ਕਿ ਆਂਧਰਾ ਦੇ ਵਿੱਚ ਜਿਹੜੀ ਉਹਨਾਂ ਦੀ ਕਾਂਗਰਸ ਦੀ ਸਰਕਾਰ ਹੈ ਉਹ ਬਹੁਤੀ ਦੇਰ ਟਿਕ ਨਹੀਂ ਰਹਿ ਸਕਦੀ। ਹੁਣ ਉਹਨਾਂ ਨੂੰ ਪਤਾ ਸੀਗਾ ਕਿ ਆਂਧਰਾ ਦੇ ਵਿੱਚ ਜਿਹੜੀ ਉਹਨਾਂ ਦੀ ਕਾਂਗਰਸ ਜਿਹੜੀ ਹੈ ਉਹ ਜ਼ਰੂਰ ਉਹਦੀਆਂ ਵੋਟਾਂ ਹੈਗੀਆਂ ਉੱਥੇ ਭਾਰੂ ਹੈ ਕੁਛ ਇਲਾਕੇ ਦੇ ਵਿੱਚ, ਪਰ ਉਹਨਾਂ ਨੇ ਤੇਲੰਗਾਨਾ ਨੂੰ ਵੱਖਰਾ ਕਰਕੇ ਇਹ ਸਾਬਤ ਕਰ ਦਿੱਤਾ ਇੱਕ ਤਾਂ ਉਹਨਾਂ ਦਾ ਬੀਜੇਪੀ ਜਿਹੜੀ ਆ ਉਹਨਾਂ ਦੇ ਗਲੋਂ ਲੱਗ ਗਈ, ਦੂਸਰਾ ਉੱਥੋਂ ਦੇ ਜਿਹੜੇ ਲੋਕ ਸੀਗੇ ਉਹ ਕਦੇ ਵੀ ਕਾਂਗਰਸ ਨੂੰ ਸੀ ਲਾਈਕ ਕਰਦੇ, ਉਹਨਾਂ ਨੂੰ ਉਹ ਪੱਕੇ ਤੌਰ ਤੇ ਉਹਨਾਂ ਤੋਂ ਖਹਿੜਾ ਛਡਾ ਕੇ ਜਿਹੜੀ ਆਂਧਰਾ ਪ੍ਰਦੇਸ਼ ਹੈ ਉਹ ਸਟੇਟ ਉਹਨਾਂ ਨੇ ਪੱਕੇ ਤੌਰ ਤੇ ਕਾਂਗਰਸ ਦੀ ਬਣਾ ਲਈ ਹੈ। ਤੋ ਇਹ ਇਸ਼ੂ ਹੈਗੇ ਨੇ ਇਹਨਾਂ ਦੇ, ਇਹ ਪੋਲੀਟੀਕਲ ਇਸ਼ੂ ਹੈ, ਇਹ ਜਿਹੜੇ ਚੱਲਦੇ ਰਹਿਣੇ ਆ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਅਲੱਗ-ਅਲੱਗ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੋਈ ਅਨਾਉਂਸਮੈਂਟ ਨਹੀਂ ਹੋਈ, ਐਸਾ ਕਿਉਂ ਵੀਰ ਜੀ? ਉਹਨਾਂ ਦੀ ਮੇਰੇ ਪਿਛਲੇ 3-4 ਦਿਨ ਤੋਂ ਲਗਾਤਾਰ ਪੋਲੀਟੀਕਲ ਅਫੇਅਰਸ ਦੀ ਜਿਹੜੀ ਕਮੇਟੀ ਆ ਉਹ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਔਰ ਮੇਰਾ ਖਿਆਲ ਹੈ ਕਿ ਹਫ਼ਤੇ ਦੇ ਵਿੱਚ ਉਹ ਜਿਹੜਾ ਕੋਈ ਨਾ ਕੋਈ ਆਪਣੇ ਜਿਹੜੇ ਲਿਸਟ ਹੈ ਉਹ ਜ਼ਰੂਰ ਉਹ ਜਿਹੜੀ ਹੈ ਡਿਕਲੇਅਰ ਕਰਨਗੇ। ਉਹਦੇ ਚ ਵੱਡਾ ਕਾਰਨ ਇਹ ਹੈ ਕਿ ਉਹਨਾਂ ਨੇ ਜਿਵੇਂ ਆਪਾਂ ਜੇ ਅਸੀਂ ਮੀਡੀਆ 'ਚ ਦੇਖੀਏ ਤਾਂ ਪਿਛਲੇ 1-1.5 ਮਹੀਨੇ ਦੇ ਵਿੱਚ ਉਹਨਾਂ ਨੇ 3-4 ਪ੍ਰੋਗਰਾਮ ਜਿਹੜੇ ਉੱਪਰੋਂ ਕੀਤੇ ਆ, ਉਹਦੇ ਚ ਵੀ ਉਹ ਜ਼ਿਆਦਾ ਮਸਰੂਫ ਰਹੇ ਆ, ਕਾਫੀ ਬਿਜੀ ਹੋਣ ਕਰਕੇ। ਜਿਵੇਂ ਪਹਿਲਾਂ ਮੋਦੀ ਦੀ ਜਿਹੜੀ ਰੈਲੀ ਰੱਖੀ ਗਈ ਸੀ ਪਰ ਬਾਅਦ ਵਿੱਚ ਉਹਨਾਂ ਨੇ ਇਹਨੂੰ ਤਬਦੀਲ ਕਰ ਦਿੱਤਾ ਹੈ। ਉਸ ਵੇਲੇ ਵੀ ਉਹਨਾਂ ਨੇ ਉਹ ਜਿਹੜੀ ਆ ਰੈਲੀ ਜਿਹੜੀ ਆ ਉੱਥੇ ਕੀਤੀ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਨਸ਼ਹਿਰਾ ਪਨੂਆ ਦੇ ਵਿੱਚ ਪ੍ਰੋਗਰਾਮ ਕੀਤਾ ਹੈ। ਉਸ ਤੋਂ ਬਾਅਦ ਜਿਹੜਾ ਹੁਣ ਫਿਰ ਉਹਨਾਂ ਨੇ ਪ੍ਰੋਗਰਾਮ ਜਿਹੜਾ ਰੱਖਿਆ ਹੋਇਆ
ਸੋ ਜਿਹੜਾ ਡੀਸੀ ਦਾ ਘਰਾਓ ਕਰਨ ਦਾ ਜਿੱਦਣ ਮੋਦੀ ਦਾ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਇੱਥੇ ਰੈਲੀ ਦਾ, ਉਹਦੇ ਨਾਲ ਇੱਕ ਹੋਰ ਜਿਹੜਾ ਮੁੱਦਾ ਜਿਹੜਾ ਉਹਨਾਂ ਨੇ ਲਿਆ ਹੋਇਆ, ਜਿਹਦੀ ਅੱਜ ਉੱਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਸੀ ਸਾਰੀਆਂ ਪੰਥਕ ਧਿਰਾਂ ਦੀ। ਉਹਦੇ 'ਚ ਉਹਨਾਂ ਨੇ 11 ਮੈਂਬਰੀ ਕਮੇਟੀ ਬਣਾਈ ਆ, ਜਿਹਦੇ 'ਚ ਕੁਝ ਵਕੀਲ ਨੇ, ਕੁਝ ਇਹਨਾਂ ਦੇ ਆਪਣੇ ਪੰਥਕ ਜਥੇਬੰਦੀਆਂ ਦੇ ਲੀਡਰ ਨੇ ਜਾਂ ਕੁਝ ਪ੍ਰਚਾਰਕ ਨੇ, ਜਿਵੇਂ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਜਾਂ ਪੰਥਪ੍ਰੀਤ ਸਿੰਘ ਜੀ। ਉਹਨਾਂ ਨੂੰ ਲੈ ਕੇ ਉਹਨਾਂ ਨੇ ਜਿਹੜਾ ਮੁੱਦਾ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਛੱਡ ਦਿੱਤਾ ਸੀ ਵਿਚਾਲੇ ਜੀ, ਉਸ ਮੁੱਦੇ ਨੂੰ ਲੈ ਕੇ ਉਹ ਮਾਰਚ ਕਰਨਗੇ ਕਰਤਾਰਪੁਰ ਸਾਹਿਬ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਗੱਲ ਲਈ ਜਵਾਬਦੇਹ ਕੀਤਾ ਜਾਊਗਾ ਕਿ ਉਹ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਇਹ ਜਿਹੜੇ ਬੰਦੇ ਪੈਰੋਲ ਤੇ ਅੱਜ ਆਏ ਨੇ ਇਹਨਾਂ ਨੂੰ ਪੱਕੀ ਰਿਹਾਈ ਕਰਾਈ ਜਾਊਗੀ, ਔਰ ਉਹ ਜਿਹੜਾ ਮੁੱਦਾ ਜਿਹੜਾ ਉਹਨਾਂ ਨੇ ਕਿਉਂ ਉਹ ਜਿਹੜਾ ਠੰਡੇ ਵਾਸਤੇ 'ਚ ਪਾ ਦਿੱਤਾ ਹੈ, ਉਹਦੇ ਪਿੱਛੇ ਤਖਤਾਂ ਦੇ ਜਥੇਦਾਰਾਂ ਦੀ ਕੀ ਮਜਬੂਰੀ ਸੀ ਤੇ ਸੰਤ ਸਮਾਜ ਦੀ ਕੀ ਮਜਬੂਰੀ ਸੀ, ਜਾਂ ਉਹ ਲੋਕ ਜਿਹੜੇ ਅੱਗੇ ਆ ਕੇ ਜਿਨ੍ਹਾਂ ਨੇ ਇਹ ਸਾਰਾ ਕੁਛ ਜਿਹੜਾ ਇਹ ਤਹਿਸ ਨਹਿਸ ਕੀਤਾ ਹੈ, ਉਹਨਾਂ ਦੇ ਪਿੱਛੇ ਕਿਹੜੀ ਇਹ ਪੋਲੀਟੀਕਲ ਗੇਮ ਸੀਗੀ ਜੀ। ਤਾਂ ਮੇਰਾ ਖਿਆਲ ਇੱਕ ਵੱਡੇ ਤੌਰ ਤੇ ਜਾਂ ਮਜ਼ਬੂਤ ਹੱਥ ਪਾਉਣ ਲਈ ਉਹਨਾਂ ਨੇ ਜਿਹੜੇ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਚਾਹੇ ਉਹ ਕਿਸੇ ਵੀ ਕਮੇਟੀ ਨੂੰ ਬਿਲੋਂਗ ਕਰਦੇ ਹੋਣ, ਖਾਸ ਕਰ ਸਿੱਖ ਜਿਹੜੇ ਆ ਜਿਨ੍ਹਾਂ ਨੇ ਆਪਣੀਆਂ ਲੰਮੇ ਸਮੇਂ ਤੋਂ ਸਜ਼ਾਵਾਂ ਭੁਗਤ ਚੁੱਕੇ ਆ, ਉਹ ਉਹਨਾਂ ਦੀ ਗੱਲ ਕਰਨ ਵਾਸਤੇ ਇੱਕ ਉਹਨਾਂ ਨੇ ਨਵੀਂ ਕਮੇਟੀ ਬਣਾਈ ਆ, ਜਿਹਦੇ 'ਚ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਵੀ ਵਿੱਚ ਹੈਗੇ ਨੇ ਕਮੇਟੀ ਦੇ ਵਿੱਚ ਜੀ। ਤੇ ਉਹ ਮੇਰਾ ਖਿਆਲ ਹੈ ਕਿ ਬਹੁਤ ਜਲਦੀ ਜਿਹੜਾ ਇਹਦੇ ਉੱਤੇ ਥੋੜਾ ਧਿਆਨ ਦੇਣਗੇ, ਕਿਉਂਕਿ ਮੁੱਦੇ ਜਿਹੜੇ ਆ ਇਸ ਵੇਲੇ ਜਿਹੜੀਆਂ ਪੰਥਕ ਜਥੇਬੰਦੀਆਂ ਉਹ ਜ਼ਿਆਦਾ ਤੌਰ ਤੇ ਉਹ ਬਾਦਲ ਦੇ ਨਾਲ ਜਾਂ ਸੰਤ ਸਮਾਜ ਦੇ ਨਾਲ ਸਹਿਮਤ ਹੋ ਗਈਆਂ ਨੇ। ਪਰ ਜਿਸ ਤਰੀਕੇ ਨਾਲ ਹੁਣ ਜੇ ਤੁਸੀਂ ਜਾਂ ਪਹਿਰੇਦਾਰ ਜਾਂ ਹੋਰ 2-3 ਅਖਬਾਰਾਂ ਦੇ ਵਿੱਚ ਇੱਕ ਐਡ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਮਰੀਕਾ ਵੱਲੋਂ ਜੀ, ਉਹਦੇ 'ਚ ਅਸੀਂ ਖੁੱਲ੍ਹੇ ਤੌਰ ਤੇ ਚੈਲੰਜ ਕੀਤਾ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਿੱਖਾਂ ਦੇ ਘਾਣ ਕੀਤਾ, ਸਿੱਖਾਂ ਦਾ ਕਤਲੇਆਮ ਕੀਤਾ ਹੈ। ਉਹਦੇ 'ਚ ਅਸੀਂ ਉਹਨਾਂ ਬੰਦਿਆਂ ਦੀ ਲਿਸਟ ਵੀ ਜਿਹੜੀ ਹੈ ਉਹ ਜਾਰੀ ਕੀਤੀ ਹੈ ਜਿਨ੍ਹਾਂ ਨੇ ਸਿੱਖਾਂ ਨਾਲ ਧਰੋਹ ਕਮਾਇਆ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਜਿਹੜੇ ਭਾਈਵਾਲ ਨੇ, ਜਾਂ ਉਸ ਤੋਂ ਬਾਅਦ ਜਿਨ੍ਹਾਂ ਨੇ ਸਿੱਖਾਂ ਨਾਲ ਧੋਖਾ ਕੀਤਾ ਹੈ, ਚਾਹੇ ਉਹ ਭਾਈ ਮਨਜੀਤ ਸਿੰਘ ਸੀਗੇ, ਚਾਹੇ ਉਹ ਰਾਗੀ ਰਾਮ ਸਿੰਘ ਹੈ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੈ, ਜਿਹੜਾ ਵੀ ਬੰਦਾ ਸਿੱਖਾਂ ਦਾ ਲੀਡਰ ਕਹਾਉਣ ਵਾਲਾ ਹੈ, ਜਿਹਨੇ ਸਿੱਖਾਂ ਨਾਲ ਧਰੋਹ ਕੀਤਾ ਪਿਛਲੇ 22-24 ਸਾਲਾਂ 'ਚ, ਉਹਨਾਂ ਦੀ ਇੱਕ ਲਿਸਟ ਜਿਹੜੀ ਆ ਉਹ ਪਹਿਲਾਂ ਵੀ ਮਾਨ ਸਾਹਿਬ ਇੱਕ ਬੜੀ 53 ਬੰਦਿਆਂ ਦੀ ਲਿਸਟ ਜਿਹੜੀ ਕਰ ਚੁੱਕੇ ਆ, ਪਰ ਇਹ ਖਾਸ ਤੌਰ ਤੇ ਜਿਹੜੇ ਇਹ 6-7 ਬੰਦੇ ਜਿਨ੍ਹਾਂ ਨੇ ਪਿਛਲੇ ਸਮੇਂ 'ਚ ਸਿੱਖਾਂ ਨਾਲ ਧੋਖਾ ਕੀਤਾ ਹੈ, ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਔਰ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਾਰਲੀਮੈਂਟ ਚੋਣਾਂ ਆ ਉਹ ਬੜੀਆਂ ਇੰਟਰਸਟਿੰਗ ਹੋਣਗੀਆਂ, ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਆ ਉਹਦੇ 'ਚ ਜਿਹੜੀ ਮਰਜ਼ੀ ਪਾਰਟੀ ਨੂੰ ਲੈ ਲਓ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਜਾਂ ਬੀਜੇਪੀ ਹੋਵੇ, ਚਾਹੇ ਉਹ ਆਮ ਪਾਰਟੀ ਹੋਵੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਪੀਪੀ ਜਿਹੜੀ ਪਾਰਟੀ ਹੈਗੀ ਆ, ਜਿੰਨੀਆਂ ਵੀ ਪਾਰਟੀਆਂ ਇਸ ਵੇਲੇ ਪੰਜਾਬ ਦੇ ਵਿੱਚ ਮੈਦਾਨ ਦੇ ਵਿੱਚ ਹੈਗੀਆਂ, ਕੋਈ ਪਾਰਟੀ ਜਿਹੜੀ ਹੈ ਇੰਨੀ ਬਾਂਹ ਖੜੀ ਕਰਕੇ ਦਾਅਵਾ ਨਹੀਂ ਕਰ ਸਕਦੀ ਕਿ ਸਾਡੀ ਐਤਕੀ ਮੈਜੋਰਟੀ ਹੋਏਗੀ ਉੱਤੇ ਪਾਰਲੀਮੈਂਟ ਜਿਹੜੀਆਂ ਸੀਟਾਂ 13 ਸੀਟਾਂ ਦੇ ਵਿੱਚ। ਸੋ ਐਤਕੀ ਜਿਹੜਾ ਘੋਲ ਆ ਜਾਂ ਜਿਹੜਾ ਦੰਗਲ ਆ ਉਹ ਵਾਕਿਆ ਜਿਹੜਾ ਇੰਟਰਸਟਡ ਹੋਊਗਾ, ਤੇ ਉਹਦੇ ਲਈ ਮੇਰਾ ਖਿਆਲ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਨੂੰ ਸਭ ਤੋਂ ਵੱਧ ਫਾਇਦਾ ਮਿਲਣ ਦੀ ਆਸ ਇਸ ਕਰਕੇ ਹੈ ਕਿ ਅਸੀਂ ਪਿਛਲੇ 30 ਸਾਲ ਤੋਂ ਲਗਾਤਾਰ ਅਸੀਂ ਜਿਹੜਾ ਸਿੱਖ ਕੌਮ ਦਾ ਜਿਹੜਾ ਸੰਘਰਸ਼ ਹੈ ਜਾਂ ਸਿੱਖ ਕੌਮ ਦੀ ਜਿਹੜੀ ਲੜਾਈ ਹੈ ਉਹ ਲੜੀ ਹੈ। ਉਹਦੇ ਤੋਂ ਨਾ ਅਸੀਂ ਕੋਈ ਪੈਂਚਰਾ ਬਦਲਿਆ, ਨਾ ਅਸੀਂ ਆਪਣਾ ਨਿਸ਼ਾਨਾ ਬਦਲਿਆ, ਨਾ ਅਸੀਂ ਕੋਈ ਤਰੀਕਾ ਬਦਲਿਆ, ਨਾ ਕਿਸੇ ਨਾਲ ਝੂਠ ਮਾਰਿਆ, ਨਾ ਕਿਸੇ ਨੂੰ ਗੁੰਮਰਾਹ ਕੀਤਾ। ਤੋਂ ਅਸੀਂ ਆਪਣੀ ਲੜਾਈ ਜਿਹੜੀ ਆਪਣੇ ਉਸੇ ਪੈਟਰਨ ਤੇ ਲੜ ਰਹੇ ਹਾਂ। ਤਾਂ ਸਾਨੂੰ ਉਮੀਦ ਹੈ ਕਿ ਇਸ ਵਾਰ ਐਤਕੀ ਪੰਜਾਬ ਦੇ ਲੋਕ ਜਿਹੜੇ ਆ ਉਹ ਜ਼ਰੂਰ ਜਾਗ ਪਏ ਹੋਣਗੇ, ਉਹਨਾਂ ਨੂੰ ਪਤਾ ਲੱਗ ਗਿਆ ਸਿੱਖਾਂ ਦਾ ਕਾਤਲ ਕੌਣ ਹੈ, ਸਿੱਖਾਂ ਦਾ ਰਖਵਾਲਾ ਕੌਣ ਹੈ, ਸਿੱਖਾਂ ਦੇ ਹੱਕਾਂ ਲਈ ਲੜਨ ਵਾਲਾ ਕਿਹੜਾ ਲੀਡਰ ਹੈ। ਜੀ ਬਿਲਕੁਲ ਵੀਰ ਜੀ, ਬਿਲਕੁਲ। ਤੇ ਵੀਰ ਜੀ ਤੁਹਾਡੇ ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀਆਂ ਬਾਹਰਲੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਰਾ ਵੇਰਵੇ ਦੇ ਨਾਲ ਸਾਰੇ ਕੁਐਸਚਨਾਂ ਦੇ ਸਾਰੇ ਆਨਸਰ ਦਿੱਤੇ। ਤੇ ਇਸੇ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੀ ਟੀਮ ਦਾ ਜੀ। ਸ਼ੁਕਰੀਆ ਵੀਰ ਜੀ। ਤੇ ਵੀਅਰਸ ਇੱਥੇ ਨਾਲ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।